ਜੀ। ਅਗਲੀ ਖਬਰ ਮੋਰਾਕੋ ਤੋਂ ਆ ਰਹੀ ਹੈ। ਮੋਰਾਕੋ ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਸ਼ੁੱਕਰਵਾਰ ਨੂੰ ਆਇਆ, ਜਿਹਦੇ ਨਾਲ ਹੁਣ ਤੱਕ ਕਹਿੰਦੇ 2500 ਦੇ ਕਰੀਬ 2497 ਮੌਤਾਂ ਕਨਫਰਮ ਹੋ ਚੁੱਕੀਆਂ ਆ ਤੇ 2500 ਦੇ ਕਰੀਬ ਹੋਰ ਲੋਕ ਫੱਟੜ ਹੋਏ ਹੈਗੇ ਆ। ਯੂਰਪੀਅਨ ਕੰਟਰੀਜ਼ ਕਾਫੀ ਜ਼ਿਆਦਾ ਜਿਹੜੀ ਆ ਏਡ ਉਹਨਾਂ ਨੂੰ ਭੇਜ ਰਹੀ ਹੈਗੀ ਆ। ਮੋਰਾਕੋ 'ਚ ਪਹਿਲਾਂ ਵੀ ਭੂਚਾਲ ਆਉਂਦੇ ਰਹਿੰਦੇ ਆ, ਪਰ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਉਸ ਮੁਲਕ ਦੇ ਵਿੱਚ ਬਹੁਤ ਸਾਰੀਆਂ ਬਿਲਡਿੰਗਾਂ ਇੱਟਾਂ ਦੀਆਂ ਬਣੀਆਂ ਹੁੰਦੀਆਂ ਤੇ ਜਦੋਂ ਫਿਰ ਭੁਚਾਲ ਆਉਂਦਾ ਆ ਉਹਦੇ ਨਾਲ ਲੋਕਾਂ ਦੇ ਸੱਟ ਚੋਟ ਤੇ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧਦੀ ਹੈਗੀ ਆ। ਸੋ ਫਾਰ ਬ੍ਰਿਟੇਨ, ਸਪੇਨ, ਕਤਰ, UAE ਤੇ ਫਰਾਂਸ ਇਹਨਾਂ ਨੇ 5 ਮਿਲੀਅਨ ਯੂਰੋ ਜੋ ਆ ਉਹ ਉਹਨਾਂ ਨੂੰ ਅਨਾਉਂਸ ਕੀਤੇ ਹੈਗੇ ਆ। ਮੋਰਾਕੋ ਜੋ ਆ ਇੱਕ ਸੋਵਰਨ ਕੰਟਰੀ ਹੈਗੀ ਆ। ਫ੍ਰੈਂਚ ਮਿਨਿਸਟਰ ਫਾਰ ਫੋਰਨ ਅਫੇਅਰ ਜੋ ਕੈਥਰੀਨ ਕੋਲਨਾ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਬੰਦਾ ਸਾਡੀ ਸਪੋਰਟ ਕਰੂਗਾ, ਅਸੀਂ ਉਹਦੀ ਜਿਹੜੀ ਆ ਵੈਲਕਮ ਕਰਦੇ ਹੈਗੇ ਆ। ਇਹ ਭੁਚਾਲ ਜੋ ਉੱਥੇ ਆਇਆ ਸੀ ਕਾਫੀ ਹਾਈ ਮੈਗਨੀਚਿਊਡ ਦਾ ਸੀ, ਜਿਹਦੇ ਕਰਕੇ ਇੰਨਾ ਜ਼ਿਆਦਾ ਜੋ ਨੁਕਸਾਨ ਹੋਇਆ ਆ। UN ਦੇ ਮੁਤਾਬਕ 3 ਲੱਖ ਤੋਂ ਵੱਧ ਲੋਕ ਇਸ ਭੁਚਾਲ ਦੇ ਨਾਲ ਪ੍ਰਭਾਵਿਤ ਹੋਏ ਹੈਗੇ ਆ। 100 ਦੇ ਕਰੀਬ ਟੀਮਸ ਜੋ ਰੈਸਕਿਊ ਟੀਮਸ ਆ, ਜਿਨ੍ਹਾਂ ਦੇ ਵਿੱਚ 3500 ਰੈਸਕਿਊਰਸ ਹੈਗੇ ਆ, ਜੋ UN ਦੇ ਨਾਲ ਰਜਿਸਟਰਡ ਆ, ਉਹ ਮੋਰਾਕੋ ਦੇ ਵਿੱਚ ਲੋਕਾਂ ਨੂੰ ਲੱਭ ਰਹੇ ਆ ਜੋ ਮਲਬੇ ਦੇ ਥੱਲੇ ਦੱਬੇ ਹੋਏ ਹੈਗੇ। ਜੀ ਬਹੁਤ ਜ਼ਿਆਦਾ ਸਥਿਤੀ ਇਸ ਟਾਈਮ ਮਾੜੀ ਆ। ਬਹੁਤ ਜ਼ਿਆਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ, ਕਿਉਂਕਿ ਹੁਣ ਸਭ ਨੂੰ ਹੀ ਪਤਾ ਹਰ ਥਾਂ ਦੇ ਉੱਤੇ ਜਿਹੜੇ CCTV ਕੈਮਰੇ ਲੱਗੇ ਹੋਏ ਆ। ਇਹ ਜਿਹੜਾ ਭੁਚਾਲ ਆ 6.8 ਤੀਬਰਤਾ ਦਾ ਜਿਹੜਾ ਆਇਆ ਆ ਨਦਰਨ ਅਫਰੀਕਾ ਦੀ ਟਿਪ ਦੇ ਉੱਤੇ। ਇਹ ਜਿਹੜਾ ਮੁਲਕ ਆ ਮੋਰੋਕੋ, ਬਹੁਤ ਰੇਅਰ ਅਕਰੈਂਸ ਆ ਜਿਹੜਾ ਇੰਨਾ ਖਤਰਨਾਕ ਭੁਚਾਲ ਜਿਹੜਾ ਆ ਉੱਥੇ ਆਉਣਾ। ਕਹਿੰਦੇ ਵੀ ਪਿਛਲੇ 60 ਸਾਲਾਂ 'ਚ ਪਹਿਲੀ ਵਾਰੀ ਇਹ ਡੈਡਲੀਐਸਟ ਭੁਚਾਲ ਜਿਹੜਾ ਆ ਹੁਣ ਤੱਕ ਆ ਚੁੱਕਾ ਆ। 2681 ਜਾਣਿਆਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਆ ਤੇ 2500 ਤੋਂ ਵੱਧ ਜ਼ਖਮੀ ਦੱਸੇ ਆ। ਅਜੇ ਤਾਂ ਪਤਾ ਨਹੀਂ ਕਿੰਨੇ ਘਰੋਂ ਬੇਘਰ ਨੇ ਤੇ ਕਿੰਨਾ ਜਿਹੜਾ ਆ ਉਹ ਹਾਲਾਤ ਉੱਥੇ ਮਾੜੇ ਜਿਹੜੇ ਬਣੇ ਪਏ ਹੈਗੇ ਆ। ਸੋ ਕਹਿੰਦੇ ਵੀ ਇਹ ਮੋਰੋਕੋ ਤੇ ਇਬਰੀਆ ਮਾਈਕਰੋ ਪਲੇਟਸ ਆ, ਉਹਨਾਂ ਦੇ ਦਰਮਿਆਨ ਜਿਹੜੀਆਂ ਫਾਲਟ ਲਾਈਨ ਸੀਗੀ ਉਸ ਦੇ ਦਰਮਿਆਨ ਜਿਹੜਾ ਆਪਸ ਦੇ ਵਿੱਚ ਖਹਿ ਜਾਣਾ, ਉਹਦੇ ਕਰਕੇ ਜਿਹੜਾ ਭੁਚਾਲ ਆ ਇਹ ਦੱਸਿਆ ਗਿਆ ਹੈਗਾ ਵੀ ਉਹ ਆਇਆ ਆ। ਸੋ ਲਗਾਤਾਰ ਉੱਥੇ ਹੁਣ ਰਾਹਤ ਕਾਰਜ ਜਿਹੜੇ ਆ ਉਹ ਚੱਲ ਰਹੇ ਨੇ। ਅਜੇ ਹੋਰ ਇਹ ਆંકੜਾ ਕਾਫੀ ਉੱਤੇ ਤੱਕ ਜਾਣ ਦੀਆਂ ਕਿਆਸਰਾਈਆਂ ਜਿਹੜੀਆਂ ਆ ਉਹ ਦੱਸੀਆਂ ਜਾ ਰਹੀਆਂ ਆ। ਸੋ ਕਹਿੰਦੇ ਵੀ 1960 ਦੇ ਵਿੱਚ ਇੱਕ ਵਾਰੀ ਇੱਦਾਂ ਦਾ ਹੀ ਬਹੁਤ ਖਤਰਨਾਕ ਭੁਚਾਲ ਉਹ ਆਇਆ ਸੀ। ਉਸ ਟਾਈਮ ਦੇ ਉੱਤੇ 12,000 ਤੋਂ 15,000 ਲੋਕ ਮਾਰੇ ਗਏ ਸੀਗੇ ਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਉਦੋਂ ਹੋਮਲੈਸ ਹੋ ਗਏ ਸੀਗੇ। ਸੋ ਕਹਿੰਦੇ ਵੀ US ਜੀਓਲੋਜੀਕਲ ਸਰਵੇ ਵਾਲੇ ਕਹਿੰਦੇ ਆ ਵੀ ਅਜੇ ਤੱਕ ਇਸ ਥਾਂ ਦੇ ਉੱਤੇ ਪਹਿਲੀ ਵਾਰੀ ਆ 6.8 ਜਾਂ ਉਸ ਤੋਂ ਵੱਧ ਤੀਬਰਤਾ ਦਾ ਜਿਹੜਾ ਆ ਉਹ ਭੁਚਾਲ ਆਇਆ ਹੋਵੇ। ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੇ ਜੱਗੀ ਜੌਲ ਦੀ ਜੋ ਇਸ਼ੂ ਆ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਉਠਾਇਆ ਹੈਗਾ। ਇਕਨੋਮੀ ਰਿਸੈਸ਼ਨ 'ਚ ਜਾ ਰਹੀ ਆ। 2024 ਤੱਕ ਵੀ ਕਹਿੰਦੇ ਇੰਟਰਸਟ ਰੇਟ ਡਾਊਨ ਨਹੀਂ ਜਾਊਗਾ, ਇੱਦਾਂ ਹੀ ਰਹੂਗਾ ਤੇ ਕੰਜ਼ਿਊਮਰ ਕਾਫੀ ਘਬਰਾਏ ਹੋਏ ਆ USA ਦੇ ਵਿੱਚ। ਕਰਾਂਗੇ ਬਿਲਕੁਲ ਜੀ ਇਸ ਸਾਰੀ ਚੀਜ਼ ਦੇ ਉੱਤੇ ਗੱਲਬਾਤ, ਇਕਨੋਮੀ ਨੂੰ ਲੈ ਕੇ, ਰਿਸ਼ੀ ਸੁਨਾਕ ਨੂੰ ਲੈ ਕੇ ਤੇ ਹੋਰ ਗੱਲਾਂ, ਹੋਰ ਖਬਰਾਂ ਦੇ ਉੱਤੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।